ਅਗਲੀ ਜਿਹੜੀ ਖਬਰ ਆ ਉਹ ਵੀ ਪੰਥਕ ਮਾਮਲਿਆਂ ਦੇ ਨਾਲ ਜੁੜੀ ਆ, ਕਿਉਂਕਿ ਆਪਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ ਲਗਾਤਾਰ। ਜਥੇਦਾਰ ਰਘਬੀਰ ਸਿੰਘ ਨੇ ਵੀ ਕਹਿੰਦੇ ਅਸਤੀਫੇ ਦੀ ਤਿਆਰੀ ਕਰ ਲਈ ਹੈ, ਜਾਂ ਫਿਰ ਉਹ ਕੰਟਰੋਲ ਆਪਣੇ ਹੱਥ ਦੇ ਵਿੱਚ ਲੈਣ ਦੀ ਸੋਚ ਰਹੇ ਨੇ ਜੀ ਸਾਰਾ? ਬਿਲਕੁਲ ਪ੍ਰਵੀਨ ਜੀ, ਅੱਜ ਦਿਨ ਭਰ ਪੰਜਾਬ ਦੇ ਮੀਡੀਆ 'ਚ ਖਬਰ ਹਾਂਜੀ ਖੂਬ ਚੱਲੀ ਜੀ ਜੀ ਕਿ ਜੀ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਰਾਜ਼ ਨੇ, ਨਿਰਾਸ਼ ਨੇ, ਔਖੇ ਨੇ, ਹੈਨਾ, ਤਣਾਅ 'ਚ ਨੇ। ਇਹ ਖਬਰਾਂ ਖੂਬ ਚੱਲੀਆਂ ਜੀ, ਜਿਹਨੂੰ ਦੇਖੋ ਉਹੀ ਕਹਿ ਕੇ ਜੀ ਸੂਤਰਾਂ ਸਾਡੇ ਸੂਤਰਾਂ। ਤੋ ਇਹ ਬਹੁਤ ਕੁਝ ਚੱਲਿਆ, ਪਰ ਹਕੀਕਤ 'ਚ ਕੀ ਹੋ ਰਿਹਾ ਜੀ ਸਮਝਣ ਦੀ ਉਹਨੂੰ ਲੋੜ ਹੈ। ਹਾਂਜੀ ਹਾਂਜੀ ਪ੍ਰਵੀਨ ਜੀ, ਆਪਾਂ ਕੱਲ ਇੱਕ ਗੱਲ ਕਰ ਰਹੇ ਸੀ ਹਾਂਜੀ ਕਿ ਤੁਹਾਡੀ ਚਿੜ ਗਿਆਨੀ ਹਰਪ੍ਰੀਤ ਸਿੰਘ ਨਾਲ ਹੋ ਸਕਦੀ ਹੈ, ਤੁਹਾਡੀ ਦਿੱਕਤ ਗਿਆਨੀ ਹਰਪ੍ਰੀਤ ਸਿੰਘ ਨਾਲ ਹੋ ਸਕਦੀ ਹੈ, ਪਰ ਜਿਹੜੇ ਮਸਲੇ ਨੂੰ ਤੁਸੀਂ ਲੈ ਕੇ ਉਹ 10-12 ਸਾਲ ਪੁਰਾਣਾ ਹੈ ਜੀ ਜੀ, ਤੇ ਉਸ ਨੂੰ ਇਸ ਮੌਕੇ ਲਿਆ ਕੇ ਇਸ ਸਥਿਤੀ 'ਚ ਖੜਾ ਕਰਨਾ, ਇਹਦਾ ਮਤਲਬ ਇਹ ਪਲਾਨਡ ਹੈ। ਪਰ ਇਹਦੇ ਨਾਲ ਕੱਲਾ ਨੁਕਸਾਨ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਕਰ ਰਹੇ, ਰਾਜਨੀਤਿਕ ਔਰ ਸਮਾਜਿਕ ਔਰ ਧਾਰਮਿਕ ਤੌਰ ਤੇ ਜੀ ਜੀ, ਤੁਸੀਂ ਪਰਿਵਾਰਾਂ ਨੂੰ ਤੋੜਨ ਵਾਲੀ ਸਥਿਤੀ 'ਚ ਆ ਗਏ। ਉਸ ਬੱਚੀ ਦਾ ਗੁਰਪ੍ਰੀਤ ਨਾਲ ਤਲਾਕ ਤੋਂ ਬਾਅਦ ਨਵੇਂ ਘਰ ਵਿਆਹ ਹੋਇਆ ਤੇ ਤੁਸੀਂ ਉਸ ਪਰਿਵਾਰਾਂ ਦੀ ਇੱਜ਼ਤ ਰੋਲਣ ਤੇ ਆ ਗਏ। ਆਪਣੇ ਪਿੰਡਾਂ 'ਚ ਫਿਰ ਕਿਹੋ ਜਿਹੀਆਂ ਗੱਲਾਂ ਹੁੰਦੀਆਂ, ਪਰਿਵਾਰਾਂ 'ਚ ਕਿਹੋ ਜਿਹੀਆਂ ਗੱਲਾਂ ਹੁੰਦੀਆਂ, ਸੱਥਾਂ 'ਚ ਆਪਾਂ ਸਭ ਜਾਣਦੇ ਨਹੀਂ। ਹਾਂ, ਬੰਦਾ ਸੱਥ 'ਚ ਖੜਨੋਂ ਹਟ ਜਾਂਦਾ ਜੀ, ਇਹੋ ਜਿਹੀ ਗੱਲ ਬਣ ਜੇ। ਤੁਸੀਂ ਕਿਸ ਸਥਿਤੀ 'ਚ ਲਿਆ ਕੇ ਖੜਾ ਕਰ ਰਹੇ ਹੋ ਪਰਿਵਾਰਾਂ ਨੂੰ? ਸਹੁਰਾ ਪਰਿਵਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਖੁੱਲ ਕੇ ਨਾਲ ਖੜ ਗਿਆ, ਔਰ ਉਸ ਬੱਚੀ ਦਾ ਪਰਿਵਾਰ ਜਿੱਥੇ ਉਹ ਕੁੜੀ ਬਾਅਦ ਚੋਂ ਵਿਆਹੀ ਹੋਈ ਹੈ, ਹਾਂਜੀ ਹਾਂਜੀ, ਉਸ ਟੱਬਰ ਨੇ ਅੱਜ ਮਹਿਲਾ ਕਮਿਸ਼ਨ ਦਾ ਬੂਹਾ ਖੜਕਾਤਾ ਜੀ। ਠੀਕ ਹੈ ਜੀ। ਮਤਲਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੁੱਲ ਕੇ ਖੜ ਗਏ। ਸੋ ਇਸ ਲਈ ਇਹ ਸਾਰਾ ਕੁਝ ਇੱਕੋ ਪ੍ਰਕਿਰਿਆ 'ਚ ਦੇਖਣ ਦੀ ਲੋੜ ਹੈ ਕਿ ਇੱਕੋ ਸਮੇਂ ਕਿੰਨੇ ਘਟਨਾਕ੍ਰਮ ਕਿਵੇਂ ਵਾਪਰ ਰਹੇ ਨੇ। ਇਹ ਸਾਰਾ ਕੁਝ ਕਿਹਨੂੰ ਦਾਗਦਾਰ ਬਣਾ ਰਹੇ ਨੇ? ਉਸ ਅਕਾਲੀ ਦਲ ਨੂੰ, ਜਿਹੜਾ ਬੇਦਾਗ ਹੋਣ ਲਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਆ ਗਿਆ, ਪਰ ਤਾਂ ਵੀ ਆਪਣੀਆਂ ਚਤਰਾਈਆਂ ਕਰਕੇ ਫਿਰ ਮੁੜ ਕੇ ਫਸ ਗਿਆ। ਜਿਸ ਦਿਨ ਇਹਨਾਂ ਨੂੰ ਤਨਖਾਹ ਲਾਈ, ਜਿਸ ਦਿਨ ਇਹਨਾਂ ਨੂੰ ਸਜ਼ਾ ਸੁਣਾਈ, ਜਿਸ ਦਿਨ ਇਹਨਾਂ ਨੇ ਧਾਰਮਿਕ ਕਿਰਿਆ ਸ਼ੁਰੂ ਕੀਤੀ, ਪਰਚਾ ਫੜ ਕੇ ਸੁਖਬੀਰ ਬਾਦਲ ਦੇ ਬੈਠਣ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ। ਨਾਰਾਇਣ ਸਿੰਘ ਚੌੜਾ ਕਾਂਡ ਤੋਂ ਇਹਨਾਂ ਦੀਆਂ ਚਤਰਾਈਆਂ, ਇਹਨਾਂ ਦੇ ਢੰਗ ਤਰੀਕੇ ਸਾਹਮਣੇ ਆਉਣ ਲੱਗ ਪਏ। ਉਸ ਘਟਨਾ ਨੂੰ ਜਿਵੇਂ ਇਹਨਾਂ ਨੇ ਮਤਲਬ ਕਿ ਆਪਣੇ ਲਈ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ, ਉਹ ਉਲਟਾ ਪੈ ਗਿਆ। ਤੇ ਉਹ ਤੋਂ ਬਾਅਦ ਧਾਮੀ ਹੋਰਾਂ ਵਾਲਾ ਮਾਮਲਾ, ਫਿਰ ਰਾਜਨੀਤਿਕ ਸਜ਼ਾ ਤੋਂ ਭੱਜਣ ਵਾਲੀ ਪ੍ਰਕਿਰਿਆ, ਫਿਰ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਫਿਰ ਨਿਸ਼ਾਨੇ ਤੇ। ਜਿੱਦਾਂ ਹੀ ਧਾਰਮਿਕ ਸਜ਼ਾ ਪੂਰੀ ਹੋਈ, ਬਲਟੋਹੇ ਵਰਗੇ ਫਿਰ ਬੋਲਣ ਲੱਗ ਪਏ। ਸੋ ਇਸ ਲਈ ਉਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਸਭ ਨੂੰ ਪਤਾ ਲੱਗ ਰਿਹਾ। ਇਹ ਸਭ ਦੇ ਦਰਮਿਆਨ ਸਭ ਦੀਆਂ ਨਜ਼ਰਾਂ ਮੁੜ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਗਈਆਂ। ਠੀਕ ਹੈ ਜੀ। ਕਿ ਜਦੋਂ ਪਹਿਲਾਂ ਹਰਪ੍ਰੀਤ ਸਿੰਘ ਹੋਰੀ ਮੀਡੀਆ ਸਾਹਮਣੇ ਆਏ ਸੀ, ਉਸ ਦਿਨ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਤਦ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਸਾਡੇ ਵੀ ਅਸਤੀਫੇ ਲੈ ਲਿਓ ਜੇ ਪ੍ਰਵਾਨ ਹੋਇਆ। ਹੁਣ ਜੋ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੇ ਕੀਤਾ ਜੀ, ਉਹ ਕਰਨ ਤੋਂ ਬਾਅਦ ਸਭ ਦੀਆਂ ਨਜ਼ਰਾਂ ਜਥੇਦਾਰ ਸਾਹਿਬ ਤੇ ਸੀ ਕਿ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਨਗੇ। ਅੱਜ ਪਰਿਵਾਰ ਤਾਂ ਖੜ ਗਏ, ਅੱਜ ਮੀਡੀਆ ਅਦਾਰੇ ਤਾਂ ਖੜ ਗਏ, ਅੱਜ ਸਿੱਖ ਕੌਮ ਤਾਂ ਖੜ ਗਈ, ਅੱਜ ਪੰਥਕ ਚਿੰਤਕ ਧਿਰਾਂ ਤਾਂ ਖੜ ਗਈਆਂ, ਸਮਾਜ ਤਾਂ ਖੜ ਗਿਆ। ਅਕਾਲੀ ਦਲ ਦਾ ਉਹ ਧੜਾ, ਬਾਦਲ ਧੜਾ ਫਿਰ ਕੱਲਾ ਕੱਲਾ ਖੇਰੂ ਖੇਰੂ ਹੋ ਰਿਹਾ। ਜਿਹਨੂੰ ਲੱਗਦਾ ਸੀ ਕਿ ਉਹਦੇ ਨਾਲ ਫੁਲਕਾ ਵਰਗੇ ਵੀ ਕਹਿੰਦੇ ਅਸੀਂ ਮੈਂਬਰਸ਼ਿਪ ਲੈਣ ਨੂੰ ਤਿਆਰ ਆ, ਹੁਣ ਅਗਲਾ 10 ਵਾਰ ਸੋਚੂ ਕਿ ਇਹਨਾਂ ਦੀ ਮੈਂਬਰਸ਼ਿਪ ਤਾਂ ਨਹੀਂ ਲੈਣੀ, ਅਕਾਲੀ ਦਲ ਦੀ ਫਿਰ ਲੈ ਲਾਂਗੇ ਜਦ ਲੈਣੀ ਹੋਊਗੀ। ਹਾਂਜੀ ਹਾਂਜੀ, ਬਿਲਕੁਲ। ਉਸ ਸਥਿਤੀ ਦੇ ਵਿੱਚ ਸਭ ਦੀਆਂ ਨਜ਼ਰਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਲੱਗੀਆਂ ਕਿ ਹੁਣ ਕੀ ਉਹੋ ਜਿਹਾ ਰੁੱਖ ਅਖਤਿਆਰ ਕਰਨਗੇ। ਇਹ ਸਭ ਦੇ ਦਰਮਿਆਨ ਬਲਵਿੰਦਰ ਭੁੰਦੜ ਤੇ ਝੁੰਦਾ ਸਾਹਿਬ ਮਿਲਣ ਗਏ ਸੀਗੇ, ਤੇ ਉੱਥੇ ਕਹਿੰਦੇ ਕਿ ਗਿਆਨੀ ਰਘਬੀਰ ਸਿੰਘ ਨੇ ਤਾੜ ਕੇ ਭੇਜਤੇ ਕਿ ਪਹਿਲਾਂ ਹੁਕਮ ਮੰਨ ਕੇ ਆਓ, ਪਹਿਲਾਂ ਅਸਤੀਫੇ ਪ੍ਰਵਾਨ ਕਰਕੇ ਹੁਣ ਫਿਰ ਗੱਲਾਂ ਕਰਨਗੀਆਂ, ਨਹੀਂ ਕੋਈ ਗੱਲ ਨਹੀਂ ਹੋਣੀ ਸਾਡੇ ਨਾਲ। ਇੱਕ ਕਹਿੰਦੇ ਜੀ ਵਕੀਲਾਂ ਦੀ ਚਿੱਠੀ ਵੀ ਲੈ ਗਏ ਕਿ ਦੇਖੋ ਜੀ ਸਾਡੇ ਲਈ ਤਾਂ ਕਾਨੂੰਨੀ ਮਸਲਾ ਖੜਾ ਜੀ। ਉਹ ਕਹਿੰਦੇ ਜੋ ਹੈਗਾ ਤੁਸੀਂ ਦੇਖੋ, ਹੁਕਮਨਾਮਾ ਪੜ੍ਹ ਹੋ ਗਿਆ, ਠੀਕ ਹੈ, ਨਹੀਂ ਤਾਂ ਫਿਰ ਕਹਿੰਦੇ ਮੈਨੂੰ ਵੀ ਹਟਾ ਦਿਓ। ਇਸੇ ਦਰਮਿਆਨ ਮੈਂ ਵਿਧੀ ਵਿਧਾਨ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜਥੇਦਾਰ ਸਾਹਿਬਾਨ ਖਿਲਾਫ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ, ਕੋਈ ਮੁੱਦਾ ਆਉਂਦਾ ਹੈ, ਕੀ ਸ਼੍ਰੋਮਣੀ ਕਮੇਟੀ ਦੇ ਮੈਂਬਰ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਹੁਣ ਜਥੇਦਾਰ ਸਾਹਿਬਾਨ ਨੂੰ ਤਲਬ ਕਰਕੇ ਸਾਹਮਣੇ ਬਿਠਾ ਕੇ ਸਵਾਲ ਕਰਨਗੇ? ਸਹੀ, ਕੀ ਹੱਕ ਹਕੂਕ ਹੈ? ਕੀ ਇਹ ਸਿੱਖ ਸਿਧਾਂਤ
ਅਕਾਲ ਤਖਤ ਸਾਹਿਬ ਦਾ ਵਿਧਾਨ ਇਹ ਹੈ। ਹੂੰ ਜਦੋਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਹੂੰ ਵਿਦਵਾਨਾਂ ਨਾਲ ਜੋ ਰਾਏ ਹੋਈ ਜਾਂ ਉਹਨਾਂ ਤੋਂ ਮਸ਼ਵਰਾ ਲਿਆ, ਉਹ ਕਹਿੰਦੇ ਜੀ ਸਹੀ ਮਾਇਨੇ 'ਚ ਤਾਂ ਇਹ ਅਹੁਦੇ ਜਿਸ ਰੂਪ 'ਚ ਬਣਾਏ ਗਏ ਨੇ ਉਹ ਉਸ ਗੁਰੂ ਸਾਹਿਬ ਦੀ ਮਰਿਆਦਾ ਦੇ ਹਿਸਾਬ ਨਾਲ ਕਦੇ ਕਿਤੇ ਦਰਜ ਨਹੀਂ ਹੈਗੇ। ਠੀਕ ਹੈ, ਅੱਛਾ। ਪਰ ਜਿਸ ਪ੍ਰਕਿਰਿਆ 'ਚ ਆਏ ਹੂੰ ਉਸ ਤੋਂ ਬਾਅਦ ਜਿਹੜਾ ਵਿਧਾਨ ਹੈ ਉਹ ਇਹ ਕਹਿੰਦਾ ਹੈ ਕਿ ਜੇਕਰ 4 ਤਖਤਾਂ ਦੇ ਜਥੇਦਾਰਾਂ ਦੇ ਪ੍ਰਤੀ ਕੋਈ ਮਾਮਲਾ ਆ ਜਾਵੇ ਹੂੰ ਤਾਂ ਉਸ ਮਾਮਲੇ 'ਚ ਅਧਿਕਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੈ, ਉਹ ਬੁਲਾ ਕੇ ਪੁੱਛਣ, ਉਹ ਕਮੇਟੀ ਬਣਾ ਕੇ ਪੁੱਛਣ, ਉਹ ਕਿਸੇ ਤੋਂ ਇਨਕੁਆਇਰੀ ਕਰਾਉਣ। ਇਹ ਅਧਿਕਾਰ ਖੇਤਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਹੈ। ਠੀਕ ਹੈ ਜੀ। ਤੇ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਕੋਈ ਮਾਮਲਾ ਆ ਜਾਵੇ ਹੂੰ ਤਾਂ ਉਹ ਅਧਿਕਾਰ ਫਿਰ ਹੈੱਡ ਗ੍ਰੰਥੀ ਕੋਲ ਚਲਾ ਜਾਂਦਾ ਹੈ। ਹੂੰ ਪਰ ਇੱਥੇ ਸ਼੍ਰੋਮਣੀ ਕਮੇਟੀ ਮੀਟਿੰਗ ਕਰਦੀ ਹੈ ਹੂੰ ਤੇ ਬਾਹਰ ਵਿਕਰਮ ਮਜੀਠੀਆ ਦੀ ਗੱਡੀ ਆਉਂਦੀ ਹੈ। ਉਹ ਤੋਂ ਬਾਅਦ ਇਹ ਕਾਰਵਾਈ ਹੁੰਦੀ ਹੈ। ਇਹ ਕੋਈ 15 ਦਿਨਾਂ ਲਈ ਲਾਂਭੇ ਨਹੀਂ ਕੀਤੇ ਗਿਆਨੀ ਹਰਪ੍ਰੀਤ ਸਿੰਘ, ਹਟਾ ਦਿੱਤੇ ਨੇ। ਸਭ ਨੂੰ ਪਤਾ ਹੈ। ਉਹ ਘਰ ਪਹਿਲਾਂ ਛੱਡ ਚੁੱਕੇ ਸੀ, ਗੱਡੀਆਂ ਹੁਣ ਛੱਡਤੀਆਂ ਉਹਨਾਂ ਨੇ ਐਸਜੀਪੀਸੀ ਦੀ। ਸੋ ਇਸ ਲਈ ਉਹ ਤਾਂ ਹੁਣ ਜੇ ਤੁਸੀਂ ਕਹਿ ਵੀ ਦਓਗੇ ਕੱਲ, ਹੁਣ ਉਹ ਵਾਪਸ ਨਹੀਂ ਆਉਂਦੇ ਮੈਨੂੰ ਲੱਗਦਾ ਇਸ ਸਥਿਤੀ ਦੇ ਵਿੱਚ ਤਾਂ। ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜੀ ਵੀਡੀਓ ਦੇ ਆਧਾਰ, ਦੂਸਰਾ ਮਾਮਲਾ ਜਿਹੜਾ ਵੀਡੀਓ ਵਾਲਾ ਬਣਾ ਰਹੇ ਸੀ, ਉਹ ਕਹਿੰਦੇ ਸੀ ਕਿ ਇਹ ਵੀਡੀਓ ਤਾਂ ਕੱਲੀ ਪੂਰੀ ਜੇ ਹੈਗੀ ਸੀ ਤਾਂ ਜੱਦਾ ਰਘਵੀਰ ਸਿੰਘ ਕੋਲ ਸੀ। ਤੇ ਰਘਵੀਰ ਸਿੰਘ ਹੋਰਾਂ ਦਾ ਪਤਾ ਲੱਗਿਆ ਕਿ ਉਹਨਾਂ ਦਾ ਇਹ ਕਹਿਣਾ ਕਿ ਭਾਈ ਉਹ ਤਾਂ ਸੀਲ ਬੰਦ ਪਈ ਹੈ। ਇਹ ਤਾਂ ਮੈਂ ਵੀ ਇਹੀ ਪੁੱਛ ਰਿਹਾ ਕਿ ਫਿਰ ਲੀਕ ਕਿੱਥੋਂ ਹੋਈ ਹੈ। ਹਾਂਜੀ ਹਾਂਜੀ ਬਿਲਕੁਲ। ਤੇ ਕਹਿੰਦੇ ਕਿ ਉਹਨਾਂ ਨੇ ਧਾਮੀ ਹੋਰਾਂ ਨੂੰ ਸਪਸ਼ਟ ਸੁਨੇਹਾ ਦਿੱਤਾ ਕਿ ਜਾਂ ਤਾਂ ਆਪਣੀ ਜਾਂਚ ਕਮੇਟੀ ਜੀ ਭੰਗ ਕਰ ਲਓ। ਠੀਕ ਹੈ। ਤੇ ਜੇ ਕੋਈ ਸ਼ਿਕਾਇਤ ਹੈਗੀ ਆ ਮੈਂ ਦੇਖਣਾ ਕਿ ਲੋੜ ਹੈਗੀ ਆ ਇਨਕੁਆਇਰੀ ਦੀ, ਜੇ ਕਰਨੀ ਹੈ ਤਾਂ ਕਿਵੇਂ ਕਰਨੀ ਹੈ, ਨਹੀਂ ਕਰਨੀ ਤਾਂ ਕਿਵੇਂ ਨਹੀਂ ਕਰਨੀ, ਤੇ ਨਹੀਂ ਤਾਂ ਫਿਰ ਕਹਿੰਦੇ ਫਿਰ ਮੈਂ ਵੀ ਅਸਤੀਫਾ ਦੇ ਦੂੰਗਾ। ਸੋ ਇਸ ਸਥਿਤੀ ਦੇ ਵਿੱਚ ਹੈ ਜਾਂ ਤਾਂ ਕੰਟਰੋਲ ਪੂਰਾ ਸਹੀ ਰੂਪ ਚ ਸਿੰਘ ਸਾਹਿਬ ਜੱਦਾ ਗਿਆਨੀ ਰਘਵੀਰ ਸਿੰਘ ਦੇ ਹੱਥ ਆਊਗਾ ਤੇ ਇਹ 20 ਤਰੀਕ ਤਾਂ ਲੰਘ ਗਈ ਹੈ ਨਾ। ਅੱਜ ਆਪਾਂ ਭਾਰਤੀ ਸਮੇਂ ਅਨੁਸਾਰ 21 ਤਰੀਕ ਚ ਗੱਲ ਕਰ ਰਹੇ ਹਾਂ। ਤੇ ਹੁਣ ਕਹਿੰਦੇ ਨਹੀਂ ਜੀ 20 ਤਰੀਕ ਦਾ ਮਸਲਾ ਨਹੀਂ ਸੀ, 20 ਦਿਨਾਂ ਦਾ ਮਸਲਾ ਸੀ। ਜੀ ਜੀ ਜੀ। ਫਿਰ ਜੇ 20 ਤਰੀਕ ਦਾ 2 ਤੋਂ ਵੀ ਲਾਉਣਾ, 3 ਤੋਂ ਵੀ ਲਾਉਣਾ ਤਾਂ 23 ਤੱਕ ਡੀਕ ਲੈਣੇ ਪਏ। ਸੋ ਜੇ 23 ਤਰੀਕ ਤੱਕ ਅਸਤੀਫੇ ਦੇ ਕੇ ਇਹ ਚਲੇ ਜਾਂਦੇ ਨੇ ਫਿਰ ਤਾਂ ਪਹਿਲੂ ਹੋਰ ਹੈ। ਤੇ ਜੇ ਕਮੇਟੀ ਭੰਗ ਕਰਕੇ ਜਥੇਦਾਰ ਸਾਹਿਬ ਨੂੰ ਕਹਿੰਦੇ ਨੇ ਕਿ ਤੁਸੀਂ ਪਤਾ ਕਰੋ ਜੀ, ਪੜਚੋਲ ਕਰੋ ਜੀ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਸਲੇ ਦੀ, ਫਿਰ ਮਸਲਾ ਹੋਰ ਹੈ। ਨਹੀਂ ਤਾਂ ਇਹ ਨਾ ਹੋਵੇ ਕਿ 23 ਤਰੀਕ ਤੋਂ ਬਾਅਦ ਇਹਨਾਂ ਦੇ ਅਸਤੀਫੇ ਆਉਣ ਜਾਂ ਨਾ ਆਉਣ, ਗਿਆਨੀ ਰਘਵੀਰ ਸਿੰਘ ਦਾ ਅਸਤੀਫਾ ਆ ਜਾਵੇ। ਸਿਆਸੀ ਇਸ਼ਾਰਿਆਂ ਤੇ ਸਿਆਸੀ ਹੱਥ ਠੋਕਿਆਂ ਵੱਲੋਂ ਜਾਂ ਸਿਆਸਤ ਦੇ ਪਰਛਾਵੇਂ ਹੇਠ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਰਿਆਦਾ ਜਾਂ ਉਹਦੀ ਰਹੁ ਰੀਤ ਨੂੰ ਤਾਰ-ਤਾਰ ਕਰਨਾ ਇੱਕ ਪਹਿਲੀ ਦਫਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਤੁਹਾਨੂੰ ਇਤਿਹਾਸ ਦੇ ਪ੍ਰਭੇਖ ਦੇ ਵਿੱਚੋਂ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਣਗੀਆਂ। ਸੋਸ਼ਲ ਮੀਡੀਆ ਜਦੋਂ ਤੁਸੀਂ ਪੰਜਾਬ ਦਾ ਖੋਲੋਗੇ ਸ਼ਰਮਾ ਜੀ, ਤੁਹਾਨੂੰ ਇੱਕ ਚੀਜ਼ ਆਮ ਮਿਲ ਰਹੀ ਅੱਜ ਕੱਲ੍ਹ, ਆਮ ਚਰਚਾ ਦੇ ਵਿੱਚ ਹੈ ਕਿ ਜਥੇਦਾਰਾਂ ਨੇ ਬਾਦਲ ਤਲਬ ਕਰ ਲਏ, ਬਾਦਲਾਂ ਨੇ ਸ਼੍ਰੋਮਣੀ ਕਮੇਟੀ ਤਲਬ ਕਰ ਲਈ ਤੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਤਲਬ ਕਰ ਲਏ। ਮਤਲਬ ਇਹ ਚੱਲ ਕੀ ਰਿਹਾ, ਲੋਕ ਇਹ ਪੁੱਛ ਰਹੇ ਨੇ। ਪਰ ਜਿਹੜੀ ਗੱਲ ਤੇ ਤੁਸੀਂ ਜ਼ੋਰ ਦਿੱਤਾ ਸਿਧਾਂਤ ਦੇ ਉੱਤੇ ਜਾਂ ਜਥੇਦਾਰ ਸਿੰਘ ਸਾਹਿਬਾਨ ਦੇ ਬਾਰੇ, ਉਸ ਗੱਲ ਉੱਤੇ ਅੱਜ ਬਹੁਤ ਚਰਚਾ ਹੋ ਰਹੀ ਹੈ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਸਿਆਸੀ ਚਿਹਰਿਆਂ ਦਾ ਤੁਸੀਂ ਨਾਮ ਲਿਆ ਜਾਂ ਜਿਹੜੀਆਂ ਸਿਆਸੀ ਤਨਜ਼ੀਮਾਂ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ, ਇਹਨਾਂ ਸਵਾਲਾਂ ਤੋਂ ਇਹਨਾਂ ਨੂੰ ਭੱਜਣਾ ਹੁਣ ਔਖਾ ਹੋ ਜਾਣਾ। ਮੈਨੂੰ ਲੱਗਦਾ ਜਿਹੜੇ ਸੁਖਬੀਰ ਬਾਦਲ ਦੇ ਸਲਾਹਕਾਰ ਨੇ ਨਾ, ਹਾਂਜੀ ਹਾਂਜੀ, ਉਹ ਸੁਖਬੀਰ ਦਾ ਭਲਾ ਕਰਨਾ ਚਾਹੁੰਦੇ ਆ ਜਾਂ ਉਹ ਚਾਹੁੰਦੇ ਆ ਕਿ ਫੱਟੀ ਪੂਰੀ ਪਹੁੰਚ ਹੋ ਜਾਵੇ। ਇਹ ਵੀ ਸੁਖਬੀਰ ਬਾਦਲ ਨੂੰ ਆਪ ਹੀ ਸੋਚਣਾ ਚਾਹੀਦਾ। ਬਿਲਕੁਲ ਬਿਲਕੁਲ, ਬਹੁਤ ਅਹਿਮ ਸਵਾਲ ਹੈ, ਬਹੁਤ ਅਹਿਮ ਸਵਾਲ ਹੈ।